ਟਰੱਕਿੰਗ ਕੰਪਨੀ ਦੇ ਐਗਜ਼ੀਕਿਊਟਿਵ ਖਾਸ ਕਰਕੇ JB ਹੰਟ, ਲੈਂਡਸਟਾਰ ਤੇ ਹਰਟਲੈਂਡ ਐਕਸਪ੍ਰੈਸ ਦੇ, ਉਹ ਕਹਿੰਦੇ ਆ ਵੀ ਜੋ ਡਿਮਾਂਡ ਆ ਉਹ ਬੜੀ ਅਸਥਿਰ ਆ, ਆਪਾਂ ਵੋਲੇਟਾਈਲ ਕਹਿ ਦਿੰਦੇ ਇੰਗਲਿਸ਼ 'ਚ। ਰੀਟੇਲਰਸ ਨੇ ਇਨਵੈਂਟੋਰੀ ਘੱਟ ਕਰ ਦਿੱਤੀ ਹੈਗੀ ਆ, ਸੋ ਬਹੁਤ ਸਾਰੇ ਕੰਜ਼ਿਊਮਰਸ ਆ ਉਹ ਵੀ ਹੁਣ ਘੱਟ ਚੀਜ਼ਾਂ ਖਰੀਦ ਰਹੇ ਹੈਗੇ ਆ। ਸੋ ਆਉਣ ਵਾਲੇ ਕੁਛ ਮਹੀਨੇ ਉਹ ਕਹਿੰਦੇ ਆ ਵੀ ਟਰੱਕਿੰਗ ਇੰਡਸਟਰੀ ਦੇ ਵਿੱਚ ਜੋ ਆ ਡਿਮਾਂਡ ਟਰੱਕਰਸ ਦੀ ਉਹ ਘਟੂਗੀ। ਜੀ ਰਮਨ ਜੀ। ਜੀ ਬਿਲਕੁਲ, ਇਹ ਜਿਹੜਾ ਟ੍ਰੈਂਡ ਆਪਾਂ ਪਿੱਛੇ ਤੋਂ ਡਿਸਕਸ ਕਰਦੇ ਹੀ ਆ ਰਹੇ ਹਾਂ ਸਾਲ ਦੇ ਸ਼ੁਰੂ 'ਚ ਹੀ, ਜਦੋਂ ਵਾਲਮਾਰਟ ਤੇ ਐਮਾਜ਼ੋਨ ਤੇ ਟਾਰਗੇਟ ਨੇ ਸਾਰਿਆਂ ਨੇ ਇਹ ਦੱਸਿਆ ਸੀਗਾ ਕਿ ਉਹਨਾਂ ਕੋਲ ਆਲਮੋਸਟ 47% ਦੇ ਲਾਗੇ ਜਿਹੜੀ ਐਕਸਟਰਾ ਇਨਵੈਂਟੋਰੀ ਜਿਹੜੀ ਆ ਉਹ ਹੈਗੀ ਆ। ਸੋ ਉਹ ਚੀਜ਼ਾਂ ਜਿਹੜੀਆਂ ਸੀਗੀਆਂ ਉਦੋਂ ਆਪਾਂ ਪਹਿਲੇ ਕੁਆਰਟਰ ਸੈਕਿੰਡ ਕੁਆਰਟਰ ਦੇ ਵਿੱਚ ਗੱਲਾਂ ਕੀਤੀਆਂ ਸੀਗੀਆਂ, ਉਹ ਡੈਫੀਨੇਟਲੀ ਹੁਣ ਉੱਥੇ ਮਤਲਬ ਕਿ ਹੋ ਰਹੀਆਂ ਹੈਗੀਆਂ, ਕਿਉਂਕਿ ਜਿਹੜੀ ਡਿਮਾਂਡ ਹੈਗੀ ਆ ਡੈਫੀਨੇਟਲੀ, ਕਿਉਂਕਿ ਇਨਫਲੇਸ਼ਨ ਉੱਪਰ ਗਈ ਹੈਗੀ ਆ, ਲੋਕਾਂ ਦੇ ਕੋਲ ਪੈਸਾ ਜਿਹੜਾ ਆ ਉਹ ਉਹਦੇ ਲਈ ਘੱਟ ਮਤਲਬ ਖਰਚ ਰਹੇ ਹੈਗੇ ਜਾਂ ਉਹ ਮਹਿੰਗੀਆਂ ਚੀਜ਼ਾਂ ਹੋ ਗਈਆਂ। ਸੋ ਇਸ ਕਰਕੇ ਥੋੜਾ ਮਤਲਬ ਜਾ ਰਹੀ ਹੈ ਜਾਂ ਬੱਚਤ ਕੀਤੀ ਜਾ ਰਹੀ ਹੈ। ਸੋ ਇਹ ਜਿਹੜੀ ਆ ਕਾਮਨ ਹੈਗਾ, ਨੋਰਮਲ ਹੈਗਾ, ਇਸ ਤਰ੍ਹਾਂ ਹੀ ਮਾਰਕੀਟ ਰਿਐਕਟ ਕਰਦੀ ਹੈ। ਤੇ ਸੋ ਜਿਹੜੀ ਉਹਦੇ ਨਾਲ ਦੇ ਨਾਲ ਜਦੋਂ ਕੋਈ ਵੀ ਤੁਹਾਡੀ ਫਿਜ਼ੀਕਲ ਚੀਜ਼ਾਂ ਜਿਹੜੀਆਂ ਆਰਡਰ ਹੋਣੀਆਂ ਬੰਦ ਹੋ ਜਾਂਦੀਆਂ ਜਾਂ ਘੱਟ ਹੋ ਜਾਂਦੀਆਂ ਤੇ ਇਨਵੈਂਟੋਰੀ ਜ਼ਿਆਦਾ ਹੋ ਜਾਂਦੀ ਹੈ, ਦੋਨੋਂ ਇਨਗਰੀਡੀਐਂਟ ਹੈਗੇ ਆ ਕਿ ਸਲੋ ਡਾਊਨ ਜਿਹੜਾ ਆ ਉਹ ਦੇਖਣ ਨੂੰ ਮਿਲੂਗਾ। ਸਲੋ ਡਾਊਨ ਆਪਣਾ ਪਿਛਲੇ 6-7 ਮਹੀਨੇ ਤੋਂ ਚੱਲ ਹੀ ਰਿਹਾ ਹੈਗਾ, ਜਿੱਦਾਂ ਆਪਾਂ ਪਹਿਲਾਂ ਵੀ ਇਹ ਗੱਲ ਕੀਤੀ। ਜਿਹੜਾ ਟਰੱਕਿੰਗ ਦੇ ਵਿੱਚ ਸਲੋ ਡਾਊਨ ਹੈਗਾ ਆ ਉਹ ਓਵਰਆਲ ਜਿਹੜੀ ਆਪਣੀ ਹੁੰਦੀ ਆ ਇੰਡਸਟਰੀ ਹੈਗੀ ਆ, ਓਵਰਆਲ ਜਿਹੜੀ ਆਪਣੀ ਇਕੋਨਮੀ ਹੈਗੀ ਆ, ਉਹਦੇ 'ਚ ਪਹਿਲਾ ਇੰਡੀਕੇਟਰ ਹੁੰਦਾ ਸਲੋ ਡਾਊਨ ਵੀ ਆ ਰਿਹਾ ਹੈਗਾ। ਸੋ ਸੇਮ ਸਿਚੁਏਸ਼ਨ ਜਿਹੜੀ ਆਪਾਂ ਜਿੱਥੇ ਗੱਲ ਕਰਦੇ ਆ ਰਹੇ ਉਹ ਵਾਪਰ ਰਹੀ ਹੋਣਾ ਕੋਲ ਜੀ। ਸੋ ਰਮਨ ਜੀ, ਸੌਰੀ ਹਰਜੋਤ ਜੀ, ਮੈਂ ਇਸੇ ਚੀਜ਼ ਦੇ ਵਿੱਚ ਸਲੋ ਡਾਊਨ ਦੇ ਬਾਰੇ ਮੈਂ ਇੱਕ ਚੀਜ਼ ਪੁੱਛਣਾ ਚਾਹੁੰਦਾ ਸੀ ਕਿ ਇਹ ਸੀਜ਼ਨਲ ਸਲੋ ਇਹ ਵਾਲੇ ਸਮੇਂ ਦੇ ਵਿੱਚ ਹੁੰਦਾ ਹੀ ਆ, ਵੈਸੇ ਵੀ ਹੁੰਦਾ ਹੀ ਆ? ਵੈਸੇ ਹੁੰਦਾ ਹੈ ਜਦੋਂ ਆਪਣਾ 4 ਜੁਲਾਈ ਤੋਂ ਬਾਅਦ ਥੋੜਾ ਜਿਹੜਾ ਉਹ ਡਾਊਨ ਹੁੰਦਾ ਆ, ਥੋੜਾ ਮਤਲਬ ਕਿ ਸੌਫਟ ਹੋ ਜਾਂਦਾ ਆ, ਪਰ ਕਿਉਂਕਿ ਜਿਹੜਾ ਸਪਾਟ ਰੇਟ ਹੈਗੀ ਆ ਉਹ ਕਾਫੀ ਸੌਫਟ ਚੱਲ ਰਹੇ ਹੈਗੇ ਆ ਪਿਛਲੇ 7-8 ਮਹੀਨਿਆਂ ਤੋਂ। ਸੋ ਇਸ ਕਰਕੇ ਜਿਹੜਾ ਆਪਣਾ ਹੈਗਾ ਕਾਂਟਰੈਕਟ ਫਰੇਟ ਹੈਗਾ ਆ, ਉਹਦੇ 'ਚ ਵੀ ਮੰਦੀ ਆਉਣ ਦੇ ਆਸਾਰ ਜਿਹੜੇ ਆ ਕਾਫੀ ਲੱਗ ਰਹੇ ਹੈਗੇ, ਕਿਉਂਕਿ ਜਿਹੜੀਆਂ ਬਿਡਸ ਵਗੈਰਾ ਦੁਆਰਾ ਹੋ ਰਹੀਆਂ ਹੈਗੀਆਂ ਜਾਂ ਬਿਡਸ ਜਿੱਥੇ ਤੇ, ਕਿਉਂਕਿ ਹਰ ਇੱਕ ਸ਼ਿਪਰ ਨੂੰ ਪਤਾ ਹੈ ਕਿ ਬਾਹਰ ਸੌਫਟ ਹੈ ਮਾਰਕੀਟ ਬਹੁਤ ਜ਼ਿਆਦਾ। ਸੋ ਜਿਹੜਾ ਸ਼ਿਪਰਸ ਹੈਗੇ ਆ ਉਹ ਵੀ, ਕਿਉਂਕਿ ਕਈ ਸ਼ਿਪਰਸ ਇਸ ਵੇਲੇ ਡਾਇਰੈਕਟ ਮਤਲਬ ਕਿ ਆਪਣਾ ਫਰੇਟ ਵੀ ਜਿਹੜਾ ਬਾਹਰ ਭੇਜਦੇ ਹੈਗੇ ਆ ਜਾਂ ਬ੍ਰੋਕਰ ਕਰਦੇ ਹੈਗੇ ਆ, ਸੋ ਉਹਦੇ ਕਰਕੇ ਸ਼ਿਪਰ ਨੂੰ ਵੀ ਪਤਾ ਹੈਗਾ ਕਿ ਬਹੁਤ ਸਲੋ ਡਾਊਨ ਹੈਗਾ ਆ, ਮਾਰਕੀਟ ਬਹੁਤ ਡਾਊਨ ਹੈਗੀ ਆ, ਸੌਫਟ ਆ। ਸੋ ਇਸ ਕਰਕੇ ਉਹ ਜਿਹੜਾ ਇਸ ਵੇਲੇ ਕਾਂਟਰੈਕਟ ਫਰੇਟ ਹੈਗਾ ਉਹਦੇ 'ਚ ਵੀ ਜਿਹੜੀਆਂ ਬਿਡਸ ਹੈਗੀਆਂ ਉਹ ਬੜੀਆਂ ਕੰਪੈਰੀਟਿਵ ਹੋ ਗਈਆਂ। ਸੋ ਕੰਪੈਰੀਟਿਵ ਦਾ ਮਤਲਬ ਹੈ ਕਿ ਦੇ ਆਰ ਡਾਊਨ, ਤੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਜੇ ਇੱਦਾਂ ਹੀ ਇਹ ਰੁਝਾਨ ਚੱਲਦਾ ਰਿਹਾ ਥੋੜ੍ਹੀ ਦੇਰ ਹੋਰ, ਤੇ ਜਿਹੜੀ ਕਾਂਟਰੈਕਟ ਮਾਰਕੀਟ ਹੈਗੀ ਆ ਉਹਦੇ 'ਤੇ ਕਾਫੀ ਅਸਰ ਪੈ ਸਕਦਾ। ਜੀ। ਸੋ ਬਿਲਕੁਲ ਇਸੇ ਕਰਕੇ ਜਿੰਨੀਆਂ ਵੱਡੀਆਂ ਕੰਪਨੀਆਂ ਜਿਨ੍ਹਾਂ ਦੇ ਮੈਂ ਨਾਂ ਲਾਏ ਸੀ, ਚਾਹੇ ਉਹ CH ਰੋਬਿਨਸਨ ਆ, ਓਲਡ ਡੋਮੀਨੀਅਨ ਆ, ਨਾਈਟ ਸਿਫਟ ਆ, ਲੈਂਡਸਟਾਰ, ਹਰਟਲੈਂਡ, JB ਹੰਟ, ਸੋ ਇਹ ਸਾਰੇ ਇਹ ਕਹਿ ਰਹੇ ਆ ਵੀ ਜਿਹੜੀਆਂ 3 ਚੀਜ਼ਾਂ ਆ ਇਸ ਟਾਈਮ ਦੇ ਉੱਤੇ ਬਹੁਤ ਜ਼ਿਆਦਾ ਅਸਰ ਕਰ ਰਹੀਆਂ, ਜਿਨ੍ਹਾਂ ਦੇ ਵਿੱਚ ਇੱਕ ਤਾਂ ਗਲੋਬਲੀ ਜਿਹੜੀ ਗਰੋਥ ਆ ਬੜੀ ਸਲੋ ਆ, ਦੂਸਰੀ ਇਨਫਲੇਸ਼ਨ ਜਿਹੜੀ ਆ ਇਨਫਲੇਸ਼ਨ ਉਹ ਬਹੁਤ ਜ਼ਿਆਦਾ ਹੈਗੀ ਆ। ਆਪਾਂ ਦੇਖੀਏ 9% ਤੱਕ ਇਨਫਲੇਸ਼ਨ ਚੱਲ ਗਈ ਸੀ ਤੇ ਕੰਜ਼ਿਊਮਰ ਦੀ ਸਪੈਂਡਿੰਗ ਘਟ ਰਹੀ ਹੈਗੀ ਆ। ਸੋ ਇਹਦੇ ਕਰਕੇ ਡਿਮਾਂਡ ਵੀ ਨੈਚੁਰਲੀ ਟਰੱਕਿੰਗ ਦੀ ਘੱਟ ਹੋਣੀ ਆ। ਇਨਫਲੇਸ਼ਨ, ਕੰਜ਼ਿਊਮਰ ਦੀ ਡਿਮਾਂਡ ਘੱਟ ਤੇ ਗਲੋਬਲੀ ਸਾਰਾ ਅਸਰ, ਇਹ 3 ਚੀਜ਼ਾਂ ਇਸ ਵਾਰੀ ਬਹੁਤ ਸਾਲਾਂ ਤੋਂ ਬਾਅਦ ਇਕੱਠੀਆਂ ਹੋਈਆਂ ਆ। ਤਾਂ ਹੀ ਇਹ ਜੋ ਵੱਡੀਆਂ ਕੰਪਨੀਆਂ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਇਹਨਾਂ ਦੇ ਬਹੁਤੇ ਕੰਟਰੈਕਟ ਦੇ ਉੱਤੇ ਹੁੰਦੇ ਆ, ਸੋ ਇਹਨਾਂ ਦੇ ਉੱਤੇ ਵੀ ਅਸਰ ਪੈਣਾ, ਛੋਟਿਆਂ ਦੇ ਤਾਂ ਪਹਿਲਾਂ ਹੀ ਕਾਫੀ ਪਿਆ। ਜੀ ਬਿਲਕੁਲ, ਜਿਹੜਾ ਇਹ ਆਪਣਾ ਇਸ ਵੇਲੇ ਹੈਗਾ ਜਿਹਨੂੰ ਆਪਾਂ ਜੇ ਗੱਲ ਕਰੀਏ ਤੇ ਆਪਣਾ ਬੜੀ ਮੱਚ ਦੇਖਣ ਵਾਲੀ ਗੱਲ ਹੈ ਕਿ ਇਹਦੇ ਨਾਲ ਨਾਲ ਜਿਹੜੀਆਂ ਇਸ ਵੇਲੇ ਜੌਬ ਗਰੋਥ ਹੈਗੀ ਆ ਉਹ ਵੀ ਹਾਈਐਸਟ ਗਈ ਹੈਗੀ ਆ, ਜਿਹੜਾ ਅਨਇੰਪਲੋਇਮੈਂਟ ਰੇਟ ਹੈਗਾ ਉਹ ਵੀ ਲੋਐਸਟ ਹੈਗਾ, ਤੇ ਉਹ ਵੀ ਇੱਕ ਇੰਟਰਸਟਿੰਗ ਫੈਕਟਰ ਹੈਗਾ ਕਿ ਜਿੱਥੇ ਇਹ ਚੀਜ਼ਾਂ ਹੋ ਰਹੀਆਂ ਉਹਦੇ ਨਾਲ ਨਾਲ ਦੂਜੇ ਬੰਨੇ ਇਸ ਵੇਲੇ ਡੈਕੇਡਸ ਦਾ ਲੋਐਸਟ ਜਿਹੜਾ ਅਨਇੰਪਲੋਇਮੈਂਟ ਰੇਟ ਹੈਗਾ। ਸੋ ਉਹ ਵੀ ਇੱਕ ਬੜੀ ਜਿਹੜੀ ਸਿਚੁਏਸ਼ਨ ਹੈਗੀ ਹੈ, ਜਿਹਨੂੰ ਦੇਖ ਕੇ ਫੈਡਸ ਵਾਲੇ ਪਾਸਿਓਂ ਫਿਰ ਇੱਕ ਵਾਰੀ ਇਸ਼ਾਰਾ ਕੀਤਾ ਗਿਆ ਕਿ ਸ਼ਾਇਦ ਹੋ ਸਕਦਾ ਉਹ ਕੁਛ ਨਾ ਕੁਛ ਉੱਧਰੋਂ ਫਿਰ ਇੰਟਰਸਟ ਰੇਟ 'ਚ ਵਾਧਾ ਕੀਤਾ ਜਾਵੇ, ਜਿਹੜਾ ਕਿ ਅਨਪ੍ਰੈਜ਼ੀਡੈਂਟਡ ਹੈਗਾ, ਇੰਨਾ ਜ਼ਿਆਦਾ ਵਾਧਾ ਜਿਹੜਾ ਹੈਗਾ। ਸੋ ਡੈਫੀਨੇਟਲੀ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਕਿ ਕਿੱਧਰ ਨੂੰ ਜਾਂਦਾ ਕੰਮ। ਜੀ ਜੀ।
ਤੇ ਅਗਲੀ ਰਮਨ ਜੀ ਗੱਲ ਕਰਦੇ ਜਾਈਏ, ਸੁਪਰੀਮ ਕੋਰਟ ਨੇ ਸੀ.ਐਚ. ਰੋਬਿਨਸਨ ਦੇ ਇੱਕ ਹੋਰ ਕੇਸ ਦੇ ਉੱਤੇ ਸ਼ਾਇਦ ਫੈਸਲਾ ਓਪੀਨੀਅਨ ਜਿਹੜਾ ਉਹ ਆਪਣਾ ਦੇਣਾ ਆ। ਜੇ ਤੁਸੀਂ ਸਮਝਾ ਸਕੋ ਵੀ ਇਹ ਲਾਸੂਟ ਕੀ ਸੀਗਾ ਤੇ ਫੈਸਲਾ ਕਿੱਦਾਂ ਦੇ ਆਉਣ ਦੇ ਨਾਲ ਕੀ ਮਾਰਕੀਟ ਦੇ ਉੱਤੇ ਜਾਂ ਟਰੱਕਿੰਗ ਦੇ ਉੱਤੇ ਅਸਰ ਹੋਵੇਗਾ? ਰਾਜਕੁਮਾਰ, ਇਹ ਐਕਚੁਅਲੀ ਕੋਈ ਨਵਾਂ ਨਹੀਂ, ਜਿਹੜਾ AB5 ਦੇ ਨਾਲ ਫੈਸਲਾ ਹੋਇਆ ਸੀ ਉਹਦੇ ਬਾਰੇ 'ਚ ਹੀ ਗੱਲ ਹੈਗੀ ਆ। ਉਹਦੇ ਬਾਰੇ 'ਚ ਹੀ ਆ ਕਿ ਜਿਹੜਾ ਇਹ ਫੈਸਲਾ ਹੋਇਆ ਹੈਗਾ, ਇਹ ਟਰੱਕਿੰਗ ਇੰਡਸਟਰੀ ਤੇ ਕਿੱਦਾਂ ਦਾ ਇਫੈਕਟ ਪਾ ਸਕਦਾ ਹੈਗਾ। ਜਿਹੜੀ ਕਿ ਪਹਿਲਾਂ ਗੱਲ ਕੀਤੀ ਜਾਂਦੀ ਸੀਗੀ ਕਿ ਜਿਹੜਾ ਬ੍ਰੋਕਰ ਹੈਗਾ ਆ ਉਹ ਪ੍ਰੋਨ ਹੈਗਾ ਆ ਕਿ ਕੋਰਟ ਕੇਸ ਹੁੰਦੇ ਹੈਗੇ ਆ, ਟਰੱਕਿੰਗ ਕੰਪਨੀ ਐਕਸੀਡੈਂਟ ਹੁੰਦਾ ਹੈਗਾ ਤੇ ਟਰੱਕਿੰਗ ਕੰਪਨੀ ਦੇ ਐਕਸੀਡੈਂਟ ਦੇ ਵਿੱਚ ਬ੍ਰੋਕਰ ਜਿਹੜਾ ਆ ਉਹ ਆਲਮੋਸਟ ਕਲੀਅਰਲੀ ਆਊਟ ਹੁੰਦਾ ਆ। ਸੋ ਉਹ ਜਿਹੜਾ ਸੀਗਾ ਉਹ ਚੀਜ਼ ਨੂੰ ਇਸ ਕੇਸ ਨੇ ਜਿਹੜਾ ਆ ਉਸ ਪਾਸੇ ਤੇ ਬੜਾ ਅਸਰ ਪਾਉਣਾ ਆ। ਪ੍ਰੈਜ਼ੀਡੈਂਟ ਸੈੱਟ ਕਰਤਾ ਕਿ ਕੱਲ ਨੂੰ ਕੋਈ ਵੀ ਟਰੱਕਿੰਗ ਕੰਪਨੀ ਦਾ ਐਕਸੀਡੈਂਟ ਹੁੰਦਾ ਆ, ਕੁਛ ਹੁੰਦਾ ਆ ਤੇ ਬ੍ਰੋਕਰ ਜਿਹੜਾ ਆ ਉਹ ਵਿੱਚ ਉਹਦੇ ਲਿਆ ਜਾ ਸਕਦਾ ਔਰ ਵੱਡੇ ਕੇਸ ਬਣਾਏ ਜਾ ਸਕਦੇ, ਕਿਉਂਕਿ ਬ੍ਰੋਕਰ ਆਬਵੀਅਸਲੀ ਵੱਡਾ ਹੈਗਾ। ਟਰੱਕਿੰਗ ਕੰਪਨੀ ਚਾਹੇ ਇੱਕ ਟਰੱਕ ਆ ਚਾਹੇ ਉਹ 100 ਟਰੱਕ ਆ, ਪਰ ਬ੍ਰੋਕਰ ਤਾਂ ਬਿਲੀਅਨਸ ਦੇ ਵਿੱਚ ਹੈਗਾ ਉਹਦਾ, ਠੀਕ ਹੈ ਨਾ। ਸੋ ਇਹ ਇੱਕ ਕੀ ਕਹਿੰਦੇ ਹੁੰਦੇ ਆ ਮਾਈਲਸਟੋਨ ਸੈੱਟ ਹੋ ਗਿਆ ਹੁਣ ਕਿ ਜਿਹੜੇ ਬ੍ਰੋਕਰਸ ਹੈਗੇ ਆ ਉਹ ਵੀ ਵਲਨਰੇਬਲ ਹੈਗੇ ਆ ਇਸ ਚੀਜ਼ ਦੇ ਲਈ, ਲਾਅਸੂਟ ਦੇ ਲਈ। ਤੇ ਉਹਦਾ ਮਤਲਬ ਇਹ ਆ ਕਿ ਅੱਗੇ ਤੋਂ ਬ੍ਰੋਕਰਸ ਜਿਹੜੇ ਹੈਗੇ ਆ ਉਹਨਾਂ ਦੀ ਜਿਹੜੀ ਸਿਲੈਕਸ਼ਨ ਆਫ ਕੈਰੀਅਰਸ ਆ ਉਹ ਟਾਈਟ ਹੋਣਗੇ। ਬ੍ਰੋਕਰਸ ਇੰਸ਼ੋਰੈਂਸ ਵਗੈਰਾ ਹੋਰ ਕਰਨਗੇ ਜਾਂ ਹੋਰ ਕਿਸ ਤਰ੍ਹਾਂ ਦਾ ਕੋਈ ਉਹਨਾਂ ਦਾ ਕਰਨਗੇ। ਸੋ ਖਰਚੇ ਵਧਣਗੇ, ਉਹਨਾਂ ਦਾ ਪ੍ਰੋਫਿਟ ਮਾਰਜਨ ਜਿਹੜਾ ਆ ਉਹ ਘਟੂਗਾ। ਤੇ ਜੇ ਉਹਨਾਂ ਦਾ ਪ੍ਰੋਫਿਟ ਮਾਰਜਨ ਘਟਦਾ ਤੇ ਆਬਵੀਅਸਲੀ ਜਿਹੜਾ ਟਰੱਕਰ ਦਾ ਪ੍ਰੋਫਿਟ ਮਾਰਜਨ ਆ ਉਹ ਵੀ ਘਟਦਾ ਹੈ, ਕਿਉਂਕਿ ਉਹ ਕਿਤੇ ਨਾ ਕਿਤੇ ਤਾਂ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ। ਸੋ ਇਹ ਕੇਸ ਜਿਹੜਾ ਹੋਇਆ ਹੈਗਾ, ਜਿਹੜਾ ਕਿ ਉੱਥੋਂ ਸੁਪਰੀਮ ਕੋਰਟ ਤੋਂ ਜਦੋਂ AB5 ਦੀ ਨਾ ਹੋਈ ਸੀ ਉਦੋਂ ਹੀ ਇਹਦੀ ਵੀ ਨਾ ਹੋਈ ਸੀ। ਸੋ ਉਹ ਜਿਹੜੀ ਚੀਜ਼ ਆ ਉਹ ਕਿਤੇ ਨਾ ਕਿਤੇ ਇੱਕ ਮਤਲਬ ਕਿ ਸਟੈਂਡਰਡ ਸੈੱਟ ਕਰ ਗਈ ਕਿ ਇਹ ਚੀਜ਼ ਜਿਹੜੀ ਆ ਇਹ ਹੋ ਸਕਦੀ ਆ, ਇਹ ਚੀਜ਼ ਕੀਤੀ ਜਾ ਸਕਦੀ ਆ ਔਰ ਬ੍ਰੋਕਰ ਨੂੰ ਇਹਦੇ ਵਿੱਚ ਇਨਵੋਲਵ ਕੀਤਾ ਜਾ ਸਕਦਾ। ਤੇ ਇੱਥੇ ਹੀ ਜਿਹੜਾ ਇੱਕ ਮੈਂ ਟਾਈਮ ਲਾਊਂਗਾ ਜਿਹੜਾ ਆਪਣੀ ਗੱਲ ਕਰਨ ਦਾ, ਕਿ ਇਸ ਵੇਲੇ AB5 ਦੇ ਕਰਕੇ ਆਪਣੀਆਂ ਬਹੁਤ ਕੰਪਨੀਆਂ ਜਿਹੜੀਆਂ ਉਹ ਐਜ਼ ਅ ਬ੍ਰੋਕਰ ਵੀ ਬਣ ਰਹੀਆਂ ਹੈਗੀਆਂ। ਸੋ ਆਉਣ ਵਾਲੇ ਸਮੇਂ ਇਹ ਵੀ ਤੁਸੀਂ ਯਾਦ ਰੱਖਣਾ ਕਿ ਬ੍ਰੋਕਰ ਦੀ ਇਸ ਵੇਲੇ ਲਾਇਬਿਲਿਟੀ ਜਿਹੜੀ ਆ ਉਹ ਮੇਰੇ ਖਿਆਲ ਬਹੁਤ ਜ਼ਿਆਦਾ ਵੱਧ ਚੁੱਕੀ ਹੈ। ਸ਼ਾਇਦ ਕੈਰੀਅਰ ਨਾਲੋਂ ਜ਼ਿਆਦਾ ਬ੍ਰੋਕਰ ਦੀ ਰਿਸਪੋਂਸਿਬਿਲਿਟੀ ਜਿਹੜੀ ਆ ਉਹ ਆਹ ਕੇਸ ਤੋਂ ਬਾਅਦ ਜਿਹੜੀ ਹੋ ਜਾਂਦੀ ਆ। ਸੋ ਇਹ ਚੀਜ਼ ਵੀ ਧਿਆਨ 'ਚ ਰੱਖਣੀ ਕਿ ਕੱਲ੍ਹ ਨੂੰ ਇਹ ਜਿਹੜੀ ਲਾਇਬਿਲਿਟੀ ਹੈਗੀ ਆ, ਇੱਕ ਐਕਸਟਰਾ ਲਾਇਬਿਲਿਟੀ, ਕੈਰੀਅਰ ਦੀ ਤਾਂ ਲਾਇਬਿਲਿਟੀ ਤੁਹਾਡੇ ਤੇ ਹੈਗੀ ਸੀ, ਤੇ ਪਲੱਸ ਜੇ ਤੁਸੀਂ ਹੁਣ ਬ੍ਰੋਕਰੇਜ ਵੀ ਕਰਦੇ ਆ ਤੇ ਬ੍ਰੋਕਰੇਜ ਦੇ ਵਿੱਚ ਵੀ ਜੇ ਤੁਸੀਂ ਲੀਗਲੀ ਜਾਂ ਇਲੀਗਲੀ ਕਿਸ ਤਰ੍ਹਾਂ ਦਾ ਲੋਡ ਲਿਆ, ਕਿਸ ਤਰ੍ਹਾਂ ਨਹੀਂ, ਉਹਦੇ ਤੇ ਆਪਾਂ ਨਹੀਂ ਜਾਈਏ। ਪਰ ਜੇ ਬ੍ਰੋਕਰ ਦੀ ਗੱਲ ਕਰਦੇ ਆ ਤਾਂ ਇਹ ਡੈਫੀਨੇਟਲੀ ਇੱਕ ਬਹੁਤ ਵੱਡਾ ਡਿਸੀਜਨ ਹੈਗਾ ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਟਰੱਕਿੰਗ ਇੰਡਸਟਰੀ ਨੂੰ ਕਿਸੇ ਨਾ ਕਿਸੇ ਢੰਗ ਨਾਲ ਕਾਫੀ ਹੱਦ ਤੱਕ ਚੇਂਜ ਕਰੂਗਾ। ਸੋ ਆਪਾਂ ਹਰਜੋਤ ਜੀ, ਰਮਨ ਜੀ, ਆਪਾਂ ਦੇਖਿਆ ਸੀਗਾ ਵੀ ਜਦੋਂ AB5 ਦਾ ਰੌਲਾ ਸ਼ੁਰੂ ਹੋਇਆ ਸੀ ਉਦੋਂ ਕਾਰਪੋਰੇਸ਼ਨਸ ਬਣਨੀਆਂ ਸ਼ੁਰੂ ਹੋਈਆਂ ਸਾਰਿਆਂ ਦੀਆਂ, ਉਦੋਂ ਉਹ ਚੀਜ਼ ਜਿਹੜੀ ਬਣੀ। ਤੇ ਹੁਣ ਜਿੱਦਾਂ ਤੁਸੀਂ ਕਹਿ ਰਹੇ ਆ ਵੀ ਇਹਦਾ ਇੱਕ ਵਰਕਰਾਊਂਡ ਦੇ ਤੌਰ ਦੇ ਉੱਤੇ ਦੇਖ ਰਹੇ ਆ ਵੀ ਬ੍ਰੋਕਰੇਜ ਜਿਹੜੀ ਉਹ ਖੋਲ੍ਹ ਲਈ ਜਾਵੇ ਤੇ ਬੇਸਿਕਲੀ ਉਹ ਮਲਟੀਪਲ ਬਿਜ਼ਨਸਿਸ ਵਾਲੀ ਐਗਜ਼ੈਂਪਸ਼ਨ ਵਾਲੇ ਦੇ ਵਿੱਚ ਆਉਣ ਦੀ ਕੋਸ਼ਿਸ਼ ਆ ਜੀ। ਸੋ ਇਸ ਜਿਹੜੇ ਕੇਸ ਦੇ ਨਾਲ ਕਿੱਦਾਂ ਉਸ ਚੀਜ਼ ਦੇ ਉੱਤੇ ਅਸਰ ਹੋਊਗਾ, ਵੀ ਕਿੱਦਾਂ ਤੁਸੀਂ ਕਹਿੰਦੇ ਆ ਵੀ ਉਹ ਲਾਇਬਿਲਿਟੀ ਜਿਹੜੀ ਬ੍ਰੋਕਰੇਜ ਦੀ ਜਿਹੜੀ ਉਹ ਹੋਰ ਜ਼ਿਆਦਾ ਵੱਧਦੀ ਆ? ਕਿਉਂਕਿ ਦੇਖੋ ਨਾ, ਹੁਣ ਜਿਹੜਾ ਜਿਸ ਤਰ੍ਹਾਂ ਇਸ ਕੇਸ ਦੇ ਵਿੱਚ ਹੋਇਆ ਕਿ ਜਿਹੜਾ ਬ੍ਰੋਕਰ ਹੈਗਾ ਆ ਉਹਨੇ ਇੱਕ ਕੈਰੀਅਰ ਨੂੰ ਹਾਇਰ ਕੀਤਾ ਤੇ ਕੈਰੀਅਰ ਦੀ ਉਹਦੀ ਸੀਗੀ ਆਊਟ ਆਫ ਸਰਵਿਸ ਜਾਂ ਉਹਦੇ 'ਚ ਖਾਮੀਆਂ ਸੀਗੀਆਂ, ਉਹ ਸ਼ਾਇਦ ਅੱਖੋਂ ਪਰੋਖੇ ਕਰਤੀਆਂ, ਨਹੀਂ ਦੇਖੀਆਂ। ਤੇ ਜਦੋਂ ਹੁਣ ਇਹ ਕੇਸ ਦਾ ਫੈਸਲਾ ਆਇਆ ਤੇ ਕੇਸ ਦੇ ਵਿੱਚ ਇਹ ਹੋ ਗਿਆ ਕਿ ਜਿਹੜੀ ਟਰੱਕਿੰਗ ਕੰਪਨੀ ਆ, ਜਿਹੜਾ ਬੰਦਾ ਇੰਜਰਡ ਹੋਇਆ ਸੀਗਾ, ਉਹਨੇ ਟਰੱਕਿੰਗ ਕੰਪਨੀ ਨੂੰ ਲਾਸੂਟ ਕਰਨ ਦੇ ਵੇਲੇ ਬ੍ਰੋਕਰੇਜ ਨੂੰ ਵਿੱਚ ਇਨਕਲੂਡ ਕਰ ਲਿਆ। ਸੋ ਉਹਨੇ ਬ੍ਰੋਕਰੇਜ ਤੇ ਇਹ ਇਲਜ਼ਾਮ ਲਾਇਆ ਕਿ ਬ੍ਰੋਕਰੇਜ ਨੇ ਕੈਰੀਅਰ ਨੂੰ ਹਾਇਰ ਕਰਨ ਦੇ ਸਮੇਂ ਜਿਹੜਾ ਆ ਉਹ ਆਪਣਾ ਜਿਹੜਾ ਆ ਚੰਗੀ ਤਰ੍ਹਾਂ ਉਹਨੇ ਨਹੀਂ ਦੇਖਿਆ ਕਿ ਕੈਰੀਅਰ ਦਾ ਰੈਕਡ ਕੀ ਹੈਗਾ, ਕੈਰੀਅਰ ਕਿੱਦਾਂ ਦਾ ਹੈਗਾ, ਕਿੱਦਾਂ ਦਾ ਨਹੀਂ ਹੈਗਾ। ਸੋ ਉਹਨੇ ਉਹ ਜਿਹੜਾ ਅਣਗਹਿਲੀ ਕੀਤੀ ਆ ਕੈਰੀਅਰ ਨੂੰ ਹਾਇਰ ਕਰਨ ਵੇਲੇ, ਉਹਨੂੰ ਜਿਹੜਾ ਇਸ ਕੇਸ ਦੇ ਵਿੱਚ ਲਿਆ ਗਿਆ ਤੇ ਉਸ ਹਿਸਾਬ ਦੇ ਨਾਲ ਜਿਹੜਾ ਫੈਸਲਾ ਸੀਗਾ ਉਹ C.H. ਰੋਬਿਨਸਨ ਦੇ ਜਿਹੜਾ ਖਿਲਾਫ ਗਿਆ ਹੈ।